सिखां नाल भी इदां सी, वो साडे कोल आण के टुक पानी खांदे सी, वो कोई परहेज नहीं सी, दुध भी पी लेंदे सी, हांडी रोटी पकाउने खा लेंदे सी ते साडे ओहदा नालों खा लेंदे सी। ते भैणां भरावां वर्गे जदों उजड़ के आए हैं ना असीं तुरे आउंदे सां ते 5-10 जाने ना सिख भज्जे आउण ते आण के जफियां पा लियां साडे वडेरियां ते बड़ा रोण ते इदां दा प्यार सी ते आने हकौड़िया असीं मुड़ के आप वापस आ जाना, असीं घर भरे भराए छड्ड आए। मिट्टी दा पुतला मिट्टी नूं रोंदा, घुम गए करां दे बार नी, आटे दियां कोई चिड़ियां नूं आखो ਉਹਦਾ ਵਾ ਸਾਰਾ ਕੁਝ ਚੇਤਾ ਕਦੀ ਆਉਂਦਾ ਚੇਤਾ ਸਭ ਕੁਝ ਅੱਖਾਂ ਦੇ ਗਾੜੀ, ਸਭ ਕੁਝ ਅੱਖਾਂ ਦੇ ਗਾੜੀ। ਕਿਵੇਂ ਦਿਨ ਹੋਇਆ? ਹਾਂ, ਸਾਨੂੰ ਕਿਹੜਾ ਵੀ ਕਿਸੇ ਨੇ ਦੱਸਣਾ ਪੁੱਛਣਾ, ਇਹਦੇ ਆਪਣੀ ਅੱਖੀਂ ਸਭ ਕੁਝ ਵੇਖਿਆ, ਸਭ ਕੁਝ ਕੀਤਾ, ਆਪਣੀ ਅੱਖੀਂ ਸਭ ਕੁਝ ਕੀਤਾ, ਹੱਥੀਂ ਕੀਤਾ, ਹਰ ਸ਼ੈ ਐਨ ਅੱਖਾਂ ਦੇ ਸਾਹਮਣੇ ਆ। ਆਪਣੇ ਪਿੰਡ ਜਿਹੜੇ ਹੈਗੇ ਉਹ ਐਨ ਸਾਰਾ ਕੁਝ ਦੀਦਾ। ਇਦਾਂ ਦਾ ਸਾਡਾ ਘਰ ਸੀ, ਇੱਥੇ ਸਾਡੇ ਪੱਠੇ ਪੈਰਾਂ ਦੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਪਿਛਲੀਆਂ ਬਾਠਾਂ ਵਾਲੇ ਆ ਹੁਣ ਬੈਠੇ ਆ ਨਾ ਆਣ ਕੇ ਬਾਠੀ। ਉੱਥੇ ਮੇਰੀ ਭੈਣ ਵਿਆਹੀ ਸੀ ਨਾ, ਉਹਨੀ ਬਾਠੀ। ਉੱਥੇ ਮੈਂ ਗਿਆ ਤੇ ਸਿੱਖ ਵੀ ਸੀ ਅੱਧੇ ਪਿੰਡ 'ਚ ਤੇ ਅੱਧੇ ਵਿੱਚ ਉਹ ਰਲੇ ਮਿਲਦੇ ਸੀ। ਕਿਆ ਸਿੱਖਾਂ ਦਾ ਘਰ ਆਓ, ਮੁਸਲਮਾਨਾਂ ਦਾ ਆਓ, ਫਿਰ ਸਿੱਖਾਂ ਦਾ ਆਓ, ਫਿਰ ਮੁਸਲਮਾਨਾਂ ਦਾ, ਇੱਦਾਂ ਰਲਵੇਂ ਸੀ। ਹਾਂ, ਭੈਣਾਂ ਭਰਾਵਾਂ ਵਰਗੂ ਸੀਗੇ ਤੇ ਪਿਆਰ ਤੇ ਭੈਣਾਂ ਭਰਾਵਾਂ ਵਰਗੂ ਵੱਸਦੇ ਸੀ। ਸਿੱਖਾਂ ਨਾਲ ਤੇ ਪਿਆਰ ਲੈਣ ਦੇਣ ਬੜੀ ਗੱਲ ਸੀ। ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ ਦੇ जैसे कोई लैन ना देना एक दूजे नूं मारदे सी। जिसे सिख टकरे मार देंदे सीगे, जिसे मुसलमान टकरे सिख मार देंदे सी। पता नहीं इस मत नूं की हो गया सी। एक बार अस्सलाम वालेकुम, मैं नासिर ढिल्लों। पंजाबी लहर की टीम अज पहुंची है पिंड तरेठ मेहता फैसलाबाद दे विच। इत्थे बजुर्ग ने जिन्हां ने 1947 की वंड देखी, उन्हां नाल गलबात करने वास्ते पंजाबी लहर की टीम अज इत्थे पहुंची सी। तो तुहानूं पता जिस तरह असीं प्रोग्राम्स करते रहीदा, जिहड़े वो बजुर्ग ने जिन्हां ने ये वंड वेखी, ये उजाड़े भी कहिंदे, पार्टीशन या 1947 जी वायरस हुई उहदे गलबात करी दी है कि उस तो पहलों के किस तरह हालात ने, पहलों दी साझां ते पहलों के प्यार से पहलों की जी आपस जिस तरह भी पिंडां दे या शहरां दे माहौल सन, हालात सन या कोई लड़ाइयां झगड़े सन, उन्होंने सारे ते झाती पाई दी, उन्होंने साझां ते भी, नफरत ते भी, प्यार ते भी। सो वो विसरियां यादां जिहड़ियां उन्होंने दोबारा तो एक नवे सिरे तो जोड़ने लई असीं कोशिश करते रहीदा कि बजुर्ग जिन्हों ने सारा कुछ वेख्या उन्हां नाल गलबात करके तुहाडे तक रखी है। सो अज दा प्रोग्राम भी उस कड़ी उस प्रोग्राम की कड़ी है। तो गलबात करते हैं बजुर्गों के नाल, तो पुछते हैं उन्हां कोलों वो 1947 की वंड के हालात, उन्हां दीयां हड्ड बीतियां, उन्हां दी आप बीतियां, उन्हां दी ज़बानी तुहाडे तक रखते हैं, गल करते हैं। अस्सलाम वालेकुम। वालेकुम सलाम। बाबा जी नाम दस दिओ पहले, तुहाडा नाम की है? मेरा नाम इसमाइल है। इसमाइल। ते वाला साहब तुहाडे दा? नबी बख्श। नबी बख्श, ठीक। ते उम्र किन्नी होनी हुण अपनी? उम्र हुण कोई
ਪੱਕਾ ਠਿੱਕਾ ਤਾਂ ਨਹੀਂ ਪਤਾ, ਉਦੋਂ ਮੈਂ ਕੋਈ ਹੈ ਇਸ 18-20 ਸਾਲਾਂ ਦਾ। ਅੱਛਾ ਅੱਛਾ, ਜਦੋਂ ਹੋਏ ਅਜਾੜੇ, ਹੋਏ ਉਦੋਂ ਹਾਂ 18-20 ਸਾਲ ਹੈਗੀ ਸੀ ਉਮਰ। ਹਾਂਜੀ। ਤੁਸੀਂ ਉਹਦੇ ਪਿੱਛੇ ਆਪਣਾ ਕਿਹੜਾ ਸੀ ਪਿੰਡ? ਪਿੰਡ ਭੈਣੀ ਸੀ, ਭੈਣੀ, ਵਿਦੇਸ਼ੀਆਂ ਦੀ, ਵਿਦੇਸ਼ਾਂ ਦੀ ਭੈਣੀ। ਭੋਰਸ਼ੀ ਦੇ ਲਾਗੇ। ਤੇ ਹੋਰ ਵੀ ਭੈਣੀਆਂ ਸੀ ਲਾਗੇ? ਹੋਰ ਇੱਕ ਸ਼ੇਖ ਫਤਿਹ ਦੀ ਭੈਣੀ, 705 ਕੋ ਪਿੰਡਾ ਸੀ ਉਹ। ਉੱਥੇ ਉਹ ਭੈਣੀ ਤਰਨ ਤਾਰਨ ਦੇ ਲਾਗੇ ਸੀ। ਤੇ ਤੁਹਾਡਾ ਵੀ ਤਰਨ ਤਾਰਨ ਸੀ ਜਾਂ ਹੋਰ ਜ਼ਿਲ੍ਹਾ ਬਣਦਾ? ਨਹੀਂ, ਸਾਡਾ ਜ਼ਿਲ੍ਹਾ ਅੰਮ੍ਰਿਤਸਰ ਸੀ। ਹਾਂ, ਤਹਿਸੀਲ ਵੀ ਮੇਰੇ ਖਿਆਲ ਚ ਅੰਮ੍ਰਿਤਸਰ ਹੀ ਸੀ। ਠੀਕ ਹੈ। ਤੇ ਪਿੰਡ ਭੈਣੀ ਸੀ। ਭੈਣੀ, ਠੀਕ ਹੈ ਠੀਕ। ਅੱਛਾ, ਭੈਣੀ ਜਿਹੜਾ ਆਪਣਾ ਪਿੰਡ ਆ, ਹਾਂਜੀ। ਇਹਦਾ ਕੋਈ ਪਤਾ ਮਹੱਲੇ ਬਕੂ ਦਾ ਵੀ ਇਹ ਕਿਸ ਸਾਈਡ ਨੂੰ ਅੰਮ੍ਰਿਤਸਰੋਂ ਚੜ੍ਹਦੀ ਨੂੰ ਕਿ ਲਹਿੰਦੀ ਸਾਈਡ ਨੂੰ, ਕਿੱਧਰ ਨੂੰ ਪੈਂਦੀ ਹੈ? ਭੈਣੀ ਅੰਮ੍ਰਿਤਸਰ ਸੀ ਇਸ ਤਰਫ ਤੇ, ਹਾਂਜੀ। ਤੇ ਐ ਨੂੰ ਭੈਣੀ ਸੀ। ਐ ਲੈਂਦੇ ਚੜ੍ਹਦੇ ਨਹੀਂ ਸੀ ਰਲਦੀ ਗੱਲ। ਉਹ ਅੰਮ੍ਰਿਤਸਰ ਐਸ ਬਾਈ ਸੀ, ਭੈਣੀ ਸਾਡਾ ਪਿੰਡ ਐਸ ਬਾਈ। ਅੱਛਾ, ਲਾਗੇ ਲਾਗੇ ਕੋਈ ਪਤਾ ਕਿਹੜੇ ਕਿਹੜੇ ਸੀ ਪਿੰਡ? ਲਾਗੇ ਬੜੇ ਪਿੰਡ ਸੀ, ਛੱਜੋ ਵੱਡੀ, ਥੋਸੀਆਂ, ਹਾਂਜੀ, ਖਰਚੀਆਂ, ਏਕਲਗੱਡਾ, ਸਰਲੀਆਂ, ਇਹ ਲਾਗੇ ਲਾਗੇ ਸਾਡੇ ਪਿੰਡ ਸੀਗੇ। ਅੱਛਾ, ਏਕਲਗੱਡਾ ਵੀ ਕਿੰਨੀ ਕੁ ਦੂਰ ਸੀ ਆਪਣੇ ਤੋਂ? ਹੋ ਕੋਈ 4 ਮੀਲ ਸਾਥੋਂ। 4 ਮੀਲ ਹੋਣਾ ਤੁਹਾਡੇ ਤੋਂ? ਆਹੋ। ਠੀਕ ਆ। ਏਕਲਗੱਡੇ ਵਾਲੇ ਵੀ ਬੈਠੇ ਆ 26 'ਚ ਤੁਹਾਡੇ ਲਾਗੇ? ਆਹੋ। 26 'ਚ ਹੈਗੇ ਆ। ਹਾਂ। ਆਪਣੇ ਪਿੰਡ ਭੈਣੀ ਦੇ ਵਿੱਚ ਸੰਘੇੜਿਆਂ ਦੇ ਕਿੰਨੇ ਘਰ ਸੀ? ਸੰਘੇੜਿਆਂ ਦਾ ਇੱਕੋ ਹੀ ਘਰ ਸੀ। ਤੁਹਾਡਾ ਇੱਕੋ ਹੀ ਸੀ? ਸੰਘੇੜਿਆਂ ਦਾ। ਸੌਰੀ, ਸੰਘੇੜਿਆਂ ਦਾ, ਠੀਕ। ਤੇ ਤੁਹਾਡਾ ਵਿਦੇਸ਼ਿਆਂ ਦਾ? ਸਾਡਾ ਵਿਦੇਸ਼ਿਆਂ ਦਾ ਤੇ ਸਾਰਾ ਪਿੰਡ ਹੀ ਸੀ। ਸਾਰੇ ਵਿਦੇਸ਼ੇ? ਸਾਰੇ ਵਿਦੇਸ਼ੇ। ਇੱਕ ਘਰ ਹੈਗਾ ਸੀ ਸੰਘੇੜਿਆਂ ਦਾ, ਕੋਈ 2 ਘਰ ਢਿਲਵਾਂ ਦੇ ਸੀ। ਅੱਛਾ ਅੱਛਾ ਅੱਛਾ, ਢਿਲਵਾਂ ਦੇ ਵੀ ਹੈਗੇ ਸੀ 2 ਘਰ? ਆਹੋ। ਉਹ ਕਿੱਥੋਂ ਆ ਕੇ ਬੈਠੇ ਪਿੰਡ? ਪਤਾ ਨਹੀਂ ਉਹ ਕਿੱਥੋਂ ਆਏ ਸੀ, ਸਾਡੀ ਹੋਸ਼ੋਂ ਤੇ ਪਹਿਲੋਂ ਦੇ ਉੱਥੇ ਸੀ ਉਹ। ਅੱਛਾ, ਹੋਰ ਦੁਕਾਨਾਂ ਦੁਕਾਨਾਂ ਤਾਂ ਹੁੰਦੀਆਂ ਸੀ ਹਿੰਦੂਆਂ ਦੀਆਂ? ਦੁਕਾਨਾਂ ਖੱਤਰੀਆਂ ਦੀਆਂ ਸੀ 2, ਭੋਰਸ਼ੀ ਦੇ ਸੀ ਉਹ। ਅੱਛਾ ਅੱਛਾ। ਇੱਕ ਨਾ ਮਾਧੋ ਸੀ, ਇੱਕ ਨਾ ਦੁੰਨੀ ਸੀ। ਦੁੰਨੀ ਤੇ ਮਾਧੋ? ਹਾਂ, ਉਹਨਾਂ ਦੀਆਂ ਦੁਕਾਨਾਂ ਸੀ। ਤੇ ਸਾਡੇ ਪਿੰਡ ਖੋਜਿਆਂ ਦੀ ਦੁਕਾਨ ਵੀ ਸੀ, ਇੱਕ ਖੋਜਿਆਂ ਦਾ ਘਰ ਇੱਕੋ ਹੀ ਸੀ। ਅੱਛਾ ਅੱਛਾ। ਉਹਨਾਂ ਦੀ ਵੀ ਦੁਕਾਨ ਸੀ। ਅੱਛਾ, ਹੋਰ ਇਸ ਤੋਂ ਇਲਾਵਾ ਕਿਹੜੀ ਸੀ ਬਰਾਦਰੀ ਬੈਠੀ ਵਿੱਚ? ਕੋਈ ਸਿੱਖਾਂ ਦਾ ਜਾਂ ਹੋਰ ਵੀ ਘਰ ਹੈਗਾ ਸੀ? ਕੋਈ ਸਿੱਖਾਂ ਸੁੱਖਾਂ ਦਾ ਨਹੀਂ। ਲਾਗੇ ਕਿਹੜਾ ਕਿਹੜਾ ਪਿੰਡ ਸੀ? ਮੁਸਲਮਾਨਾਂ ਦੇ ਕਿੰਨੇ ਪਿੰਡ ਸੀ ਲਾਗੇ? ਮੁਸਲਮਾਨਾਂ ਦੇ? ਹਾਂਜੀ। ਮੁਸਲਮਾਨਾਂ ਦਾ ਭੋਰਸ਼ੀ ਸੀ, ਬਾਕੀ ਰਲਵੇਂ ਸੀ। ਰਲਵੇਂ? ਰਲਵੇਂ ਸੀ। ਤੇ ਭੈਣਾਂ ਭਰਾਵਾਂ ਅਰਗੂ ਵਸਦੇ ਸੀ। ਸਿੱਖਾਂ ਨਾਲ ਤੇ ਪਿਆਰ ਲੈਣ ਦੇਣ ਬੜੀ ਗੱਲ ਸੀ। ਅੱਛਾ, ਇਹਦੇ ਆਪਣੇ ਪਿੰਡ ਵਾਲੇ ਜਿਹੜੇ ਬੰਦੇ ਆ, ਹਾਂਜੀ, ਜਿਵੇਂ ਤੁਸੀਂ ਦੱਸਿਆ 2 ਸੀ ਘਰ ਢਿਲਵਾ ਦੇ, ਇੱਕ ਸੰਘੇੜਿਆਂ ਦਾ, ਤੇ ਬਾਕੀ ਸਾਡੇ ਕਿੱਥੇ ਬੈਠੇ ਇੱਥੇ ਆ ਕੇ? ਵਿਦੇਸ਼ੇ ਕਿੱਥੇ ਬੈਠੇ ਸਾਰੇ ਤੁਹਾਡੇ ਪਿੰਡ ਵਾਲੇ? ਸਾਡੇ ਪਿੰਡ ਵਾਲੇ ਸਾਰੇ ਪਿੰਡ ਦੇ ਵਿੱਚ ਹੀ ਸੀ। ਸੰਘੇੜਿਆਂ ਦਾ ਘਰ ਸੀਗਾ, ਉਹ ਵੀ ਤਕਰੀਬਨ ਲਾਗੇ ਸੀ ਪਿੰਡ ਦੇ ਵਿੱਚ ਹੀ। ਇੱਧਰ ਕਿੱਥੇ ਆ ਕੇ ਬੈਠੇ? ਇੱਧਰ ਕਿੱਥੇ ਆ ਕੇ ਬੈਠੇ ਆ? ਇੱਧਰ ਬਈ ਉਹ ਸੰਘੇੜਿਆਂ ਦਾ ਘਰ ਤੇ ਪੱਥਰਾਂ ਵਾਲੀ ਇੱਕ ਬੈਠਾ ਸੀ, ਖੈਰੂ ਉਹਦਾ ਨਾਂ ਸੀ। ਤੇ ਜਿਹੜੇ ਦੂਜੇ ਸੀ ਨਾ ਢਿੱਲੋਂ, ਉਹਨਾਂ ਦਾ ਪਤਾ ਨਹੀਂ ਕਿੱਧਰ ਨੂੰ ਗਿਆ, ਕਿੱਧਰ ਨੂੰ ਗਿਆ। ਛੱਟਾ 'ਚ ਆ ਗਿਆ, ਛੱਟਾ ਆ ਗਿਆ ਸਾਰੇ ਪਾਕਿਸਤਾਨ 'ਚ। ਮੈਂ ਤੇ ਆਪ ਬੜਾ ਹੈਰਾਨ ਰਹਿਣਾ ਵੀ ਬੰਦੇ ਵੇਖੋ ਕਦੋਂ ਦੇ ਵਿਛੜੇ ਮਿਲੇ, ਮੁੜ ਕੇ ਕੋਈ ਨਹੀਂ, ਕੋ ਕਿਧਰੇ ਨਿਕਲ ਗਿਆ, ਕੋ ਕਿਧਰੇ ਨਿਕਲ ਗਿਆ। ਉਹਨਾਂ ਦਾ ਪਤਾ ਹੀ ਨਹੀਂ ਲੱਗਾ ਵੀ ਕਿੱਧਰ ਗਏ? ਪਤਾ ਹੀ ਨਹੀਂ ਲੱਗਾ ਕਿੱਧਰ ਕਿੱਧਰ ਚਲੇ ਗਏ। ਅੱਛਾ ਅੱਛਾ। ਤੇ ਦੂਸਰੇ ਜਿਹੜੇ ਤੁਹਾਡੀ ਬਰਾਦਰੀ ਹੈ? ਹਾਂਜੀ। ਤੁਹਾਡੀ ਕਿੱਥੇ ਕਿੱਥੇ ਆ ਗਈ? ਸਾਡੀ ਲਾਗੇ ਲਾਗੇ ਕੁਝ ਹੈ, ਮੁੰਡੇ ਪਿੰਡ ਆ। ਹਾਂਜੀ। ਇੱਥੇ ਮੈਸੇ। ਹਾਂਜੀ। ਤੇ ਹੋਰ ਲਾਗੇ ਲਾਗੇ ਪਿੰਡਾਂ ਵਿੱਚ ਕਿਤੇ ਇੱਕ ਘਰ, ਕਿਤੇ 2 ਘਰ, ਤੇ ਬਾਕੀ ਕਿਤੇ ਦੂਰ ਦਾਰ ਚਲੇ ਗਏ। ਕੋਈ ਕਿਧਰੇ ਚਲੇ ਗਿਆ, ਕੋਈ ਕਿਧਰੇ ਚਲੇ ਗਿਆ। ਤੁਹਾਡੇ ਕਿੰਨੀ ਕੁ ਸੀ ਆਬਾਦੀ ਉਦੋਂ ਪਿੰਡ ਦੀ? ਸਾਡੇ ਪਿੰਡ ਦੀ ਆਬਾਦੀ? ਹਾਂਜੀ। ਵਾਹਵਾ ਸੀ ਪਿੰਡ ਸਾਡਾ। ਉਹਦਾ ਦਰਵਾਜ਼ਾ ਇੱਕ ਸੀ ਸਾਡੇ ਪਿੰਡ ਦਾ। ਅੱਛਾ ਜੀ। ਇੱਕ ਦਰਵਾਜ਼ਾ ਸੀ। ਹਾਂਜੀ। ਉਹ ਕਿਸੇ ਵਕਤ ਵਿੱਚ ਉੱਥੇ ਬੂਹਾ ਲੱਗਾ ਸੀ। ਉਹ ਬੂਹਾ ਰਾਤ ਨੂੰ ਮਾਰ ਦਿੰਦੇ ਸੀ। ਤੇ ਗਾੜੀ ਫਿਰ ਜਦੋਂ ਉਹ ਬੂਹੇ ਲੰਘੀ ਹੈ ਨਾ, ਹਾਂਜੀ, ਗਾਂ ਗਲੀ ਸੀਗੀ, ਕੋਈ ਐ ਨੂੰ ਚਲੀ ਗਈ, ਕੋਈ ਐ ਨੂੰ ਚਲੀ ਗਈ, ਕੋਈ ਐ ਨੂੰ ਚਲੀ ਗਈ। ਸਾਰੇ ਪਿੰਡ ਦੇ ਵਿੱਚ ਉਹ ਨਾ ਗਲੀਆਂ ਸੀ, ਦਰਵਾਜ਼ਾ ਇੱਕੋ ਹੀ ਸੀ। ਤੇ ਬਾਹਰ ਜਿਹੜਾ ਨਾ ਉੱਥੇ
ਆਪਣਾ ਹਵੇਲੀਆਂ ਵਾਲੀਆਂ ਬਾਹਰ ਫਿਰ ਲੋਕਾਂ ਨੇ ਬਣਾਈਆਂ ਹਾਂਜੀ, ਸੀ। ਹਾਂਜੀ। ਹਾਂ, ਤੇ ਖੂਹਾਂ ਦੀ ਵਾਹੀ ਸੀ, ਸਾਡੇ ਨਹਿਰ ਹੈ ਨਹੀਂ, ਖੂਹਾਂ ਦੀ ਵਾਹੀ ਸੀ। ਵਾਈ ਕੋਈ ਖੂਹਾਂ ਦੀ ਠੀਕ ਸੀ ਉਦੋਂ? ਹਾਂ, ਵਾਈ ਚੰਗੀ ਸੀ ਖੂਹਾਂ ਦੀ? ਚੰਗੀ ਚੰਗੀ ਭਲੀ, ਲੋਕ ਸੌਖੇ ਸੀ, ਫਸਲਵਾੜੀ ਬਥੇਰਾ ਹੁੰਦਾ ਸੀ। ਅੱਛਾ ਅੱਛਾ ਅੱਛਾ। ਹਾਂ, ਤੇ ਨੰਬਰਦਾਰ ਕੌਣ ਸੀ ਤੁਹਾਡੇ ਪਿੰਡ ਦਾ? ਨੰਬਰਦਾਰ ਸਾਡੇ ਫੱਜੂ ਸੀ। ਅੱਜੂ ਸੰਘੇੜਿਆ ਦਾ? ਹਾਂ, ਨਹੀਂ, ਹੂੰ। ਉਹ ਵਿਦੇਸ਼ੀ ਸੀ। ਉਹ ਇਸੇ ਮੁੰਡੇ ਪਿੰਡ ਬੈਠੇ, ਉਹਦੇ ਮੁੰਡੇ। ਅੱਛਾ ਅੱਛਾ ਅੱਛਾ, ਭੱਜੂ ਦੇ ਮੁੰਡੇ ਤੇ ਮੁੰਡੇ ਪਿੰਡ ਨੇ? ਹਾਂ, ਅੱਛਾ ਜੀ। ਤੇ ਚੰਗਾ ਟੌਹਰੀ ਬੰਦਾ ਸੀਗਾ, ਉਹ ਬੜਾ ਗੱਭਰੂ ਸੀਗਾ ਤੇ ਅਕਲ ਸਮਝ ਵਾਲਾ ਸੀ। ਹਾਂਜੀ ਹੋ ਜਾੜੇ ਪੈ ਤੇ ਉਹਨੇ ਕਹਿਣਾ ਜੀ ਆ ਜੰਤ ਲਾ ਲਓ ਵਿਚਕਾਏ ਤੇ ਲਾਂਬੇ ਹੋ ਜਾਓ ਆਪ ਤੇ ਤੁਰ ਪਵੋ, ਕੀ ਹੋਊਗਾ। ਹਾਂਜੀ ਤੇ ਉਦੋਂ ਪੈਂਦੇ ਸੀ ਬਹੁਤ ਜਸੇ, ਹਾਂਜੀ ਕੋਈ ਲੈਣ ਨਾ ਦੇਣਾ, ਇੱਕ ਦੂਜੇ ਨੂੰ ਮਾਰਦੇ ਸੀ। ਹਾਂਜੀ ਜਿਸੇ ਸਿੱਖ ਟੱਕਰੇ ਮਾਰ ਦਿੰਦੇ ਸੀਗੇ, ਜਿਸੇ ਮੁਸਲਮਾਨ ਟੱਕਰੇ ਸਿੱਖ ਮਾਰ ਦਿੰਦੇ ਸੀ। ਪਤਾ ਨਹੀਂ ਇਹਨਾਂ ਦੀ ਮੱਤ ਨੂੰ ਕੀ ਹੋ ਗਿਆ ਸੀ। ਨਹੀਂ, ਕੀ ਹੋਇਆ ਕੀ ਸੀ, ਇਹਦੀ ਵਜ੍ਹਾ ਕੀ, ਜਿਵੇਂ ਤੁਸੀਂ ਪਹਿਲਾਂ ਦੱਸਣ ਦੇ ਵੀ ਵਧੀਆ ਸੀ ਸਾਰਾ ਕੁਛ? ਫਿਰ ਵਜ੍ਹਾ ਇਹਦੀ ਕੀ ਤੈਨੂੰ ਦੱਸਾਂ। ਅੰਮ੍ਰਿਤਸਰ ਗਏ ਸੀ, ਸਾਡੇ ਵਪਾਰ ਕਰਦੇ ਸੀ ਦਾਣਿਆਂ ਦਾ, ਤੂੜੀ ਦਾ। ਹਾਂਜੀ ਗੱਡੇ ਹੁੰਦੇ ਸੀ ਉਦੋਂ, ਲੱਕੜ ਦੀਆਂ ਜੋੜੀਆਂ ਹੁੰਦੀਆਂ ਸੀ। ਹਾਂਜੀ। ਆਹ ਟਾਇਰਾਂ ਟੂਰਾਂ ਦਾ ਨਹੀਂ ਸੀ ਉਦੋਂ ਪਤਾ ਹੁੰਦਾ। ਹਾਂਜੀ ਉਹ ਨਾ ਗਏ ਸੀ ਉੱਥੇ ਅੰਮ੍ਰਿਤਸਰ ਕਣਕ ਲੈ ਕੇ, ਹਾਂ 2-3 ਜਣੇ ਜਾਂ 4 ਜਣੇ ਇਕੱਠੇ ਹੋ ਕੇ ਗੱਡੇ ਜੋ ਲੈਣੇ ਚਲੇ ਜਾਣੇ। ਹਾਂਜੀ ਉੱਥੇ ਉਦੋਂ ਨਾ ਛਿੜੀ ਹੈਗੀ ਏ, ਹਾਂਜੀ ਛੇੜ ਹਾਂਜੀ। ਅੰਮ੍ਰਿਤਸਰ। ਹਾਂਜੀ ਤੇ ਅਸੀਂ ਅਗਲਵਾਂਢੀ ਨੱਠੇ ਗਏ ਹੈਗੇ, ਮੈਂ ਵੀ ਨਾਲ ਗਿਆ ਵੀ ਯਾਰ ਪਤਾ ਨਹੀਂ ਗੜਬੜ ਆਂਦੇ ਹੋ ਗਈ ਆ, ਹਾਂਜੀ ਮੈਂ ਬਚ ਕੇ ਆ ਜਾਣ ਤਾਂ ਵੀ ਆ, ਪਖਾਰੀ ਮੇਰੀ ਇਹ ਆ ਗਏ। ਹੂੰ ਉੱਥੋਂ ਲੜਾਈ ਇਹ ਸ਼ੁਰੂ ਹੋਈ ਆ ਤੇ ਫਿਰ ਵੱਧਦੀ ਗਈ। ਵਾਦੀ। ਹਾਂ, ਤੁਸੀਂ ਕਿਵੇਂ ਆਏ ਫਿਰ ਆਪਣਾ ਇਕੱਠੇ ਹੋ ਕੇ ਆਏ? ਸਾਡਾ ਫਿਰ ਕੰਪ ਲੱਗਾ ਖਲਚੀਆਂ ਸੀ ਸ਼ਹਿਰ, 702 ਮੀਲ ਹਟਵਾ ਸੀ ਹਾਂਜੀ ਸ਼ਹਿਰ ਸੀ, ਛੋਟਾ ਜਿਹਾ ਹੀ। ਹਾਂਜੀ ਉੱਥੇ ਕੰਪ ਲੱਗਾ ਸੀ। ਹਾਂਜੀ ਜਿਹੜੇ ਲੋਕ ਪਿੰਡਾਂ 'ਚ ਤੰਗ ਸੀ ਨਾ, ਹਾਂਜੀ ਸਿੱਖ ਤੰਗ ਕਰਦੇ ਸੀ, ਹੂੰ ਤੇ ਉਹ ਫਿਰ ਉਸ ਕੰਪ ਵਿੱਚ ਆਉਂਦੇ ਜਾਂਦੇ ਸੀ ਲੋਕ। ਹਾਂਜੀ ਤੇ ਅਸੀਂ ਵੀ ਫਿਰ ਜਦੋਂ ਮਜਬੂਰੀ ਹੋ ਗਈ ਆ ਨਾ ਵੀ ਹੁਣ ਨਹੀਂ ਵਾਹ ਪੇਸ਼ ਜਾਂਦੀ, ਹਾਂਜੀ ਤੇ ਫਿਰ ਉਥੋਂ ਉੱਠ ਕੇ ਤੇ ਅਸੀਂ ਵੀ ਖਲਚੀਆਂ ਆ ਗਏ ਕੰਪ ਵਿੱਚ। ਹਾਂਜੀ ਮੀਂਹ ਬੇਬਹਾ ਪੈ, ਦੁਨੀਆ ਬਹੁਤ ਰੁਲੀ, ਬਹੁਤ ਮਰੀ, ਤੇ ਬੇਬਹਾ ਐ ਉਂਗਲਾਂ ਵਰਗੂ ਦੁਨੀਆ ਸੀ। ਉੱਥੇ ਮੀਂਹ ਪੈਂਦੇ ਸੀ ਤੇ ਬਰਾਂਡਿਆਂ ਜਿਹਾਂ ਦੇ ਵਿੱਚ ਹਾਂਜੀ ਐ ਉਂਗਲਾਂ ਵਰਗੂ ਇੱਦਾਂ ਖੜੋਤੀ ਸੀ ਦੁਨੀਆ। ਕਈ ਰਾਹ 'ਚ ਮਰ ਗਏ, ਕਈ ਉੱਥੇ ਮਰ ਗਏ, ਬੜੀਆਂ ਮੁਸੀਬਤਾਂ ਕੱਟ ਕਟਾ ਕੇ ਫਿਰ ਅਸੀਂ ਚੌਰੀ ਜੀ ਆਏ ਹੈਗੇ, ਹਾਂਜੀ ਅੰਮ੍ਰਿਤਸਰ ਆਏ ਤੁਰ ਕੇ ਆਏ ਹੈਗੇ, ਤੇ ਆਣ ਕੇ ਪੈ ਗਏ। ਕੋਈ ਬਕਾਇਆ ਜਿਹਾ ਸੀ ਉੱਥੇ ਸਾਨੂੰ ਡੱਕ ਦਿੱਤਾ, ਇੱਥੇ ਬਹਿ ਜਾਓ ਬਈ, ਬਹਿ ਗਏ। ਕੋਈ ਅਜੇ ਪਿੱਛੇ ਆਉਣ ਡਿਆ, ਕੋਈ ਉੱਥੇ ਅੱਪੜ ਗਏ, ਹਾਂਜੀ ਕੋਈ ਰਾਜ ਰੁਲਦੇ ਖੁੱਲਦੇ, ਖੈਰ ਉੱਥੇ ਇਕੱਠੇ ਹੋ ਗਏ। ਹਾਂਜੀ ਉੱਥੇ ਫਿਰ ਗੱਡੀਆਂ ਆਈਆਂ ਲਾਹੌਰੋਂ, ਹਾਂਜੀ ਕੋਈ ਟਰਾਲੀ, ਕੋਈ ਟਰੱਕ, ਕੋਈ ਲਾਰੀਆਂ, ਕੋਈ ਇੱਦਾਂ ਦੇ ਆਏ ਨਾ। ਉਹ ਆਖਣ ਲੱਗੇ ਬਹਿ ਜਾਓ ਉੱਥੇ, ਉਹਨਾਂ 'ਤੇ ਬਹਿ ਕੇ ਅਸੀਂ ਫਿਰ ਆ ਗਏ ਲਾਹੌਰ। ਹਾਂਜੀ ਲਾਹੌਰ ਆਏ ਤੇ ਉੱਥੇ ਫਿਰ ਟੁੱਕ ਪਾਣੀ ਸਾਨੂੰ ਮਿਲਣ ਡਹਿ ਪਿਆ। ਹਾਂਜੀ ਗੌਰਮੈਂਟ ਕੋਈ ਆਟਾ ਉਟਾ, ਕੋਈ ਦਾਲ ਸ਼ਾਲ ਦਿੰਦੀ ਸੀਗੀ। ਹਾਂ, ਹਾਂਜੀ। ਉਹ ਉੱਥੇ ਵੀ ਕੰਪ ਸੀ ਨਾ, ਹਾਂਜੀ ਉਹ ਕੰਪ ਦੇ ਵਿੱਚ ਸਾਰਿਆਂ ਨੂੰ ਆਟਾ, ਦਾਲਾਂ ਦੂਲਾਂ ਹਰ ਸ਼ਾਇਦ ਦਿੰਦੇ ਸੀ, ਗੌਰਮੈਂਟ ਦਿੰਦੀ ਸੀ। ਹਾਂਜੀ ਇੱਦਾਂ ਫਿਰ ਉੱਥੋਂ ਲਾਹੌਰੋਂ ਕੋਈ ਕਿਧਰੇ ਨਿਕਲ ਗਿਆ, ਕਿਧਰੇ ਨਿਕਲ ਗਿਆ, ਪਿੰਡਾਂ 'ਚ ਜਿੱਥੇ ਕਿਸੇ ਦੀ ਸਾਂਝ ਸਿਆਣ ਸੀ ਜਾਂ ਲੋਕ ਬਹਿ ਕੇ ਕਿੱਲਾ ਜੀ ਦਾ ਮਿਲਿਆ ਫਿਰ ਹਾਂਜੀ ਸਾਰਿਆਂ ਨੂੰ। ਹਾਂਜੀ ਤੇ ਮੁੜ ਕੇ ਫਿਰ ਜਿਹੜੀ ਪਿਛਲੀ ਜ਼ਮੀਨ ਸੀ ਉਹ ਹੀ ਮਿਲੀ, ਇੱਕ ਕਿੱਲਾ ਜੀ ਦਾ ਸੀ ਜਿਹੜਾ ਉਹ ਹਟ ਗਿਆ। ਫਿਰ ਜਿਨੀ ਜੀ ਕਿਸੇ ਦੀ ਪਿੱਛੋਂ ਆਈ ਹਾਂਜੀ ਉਹੋ ਹੀ ਮਿਲੀ ਹੈ। ਕਿਵੇਂ ਕੀਤਾ ਸਰਵਾਈਵ, ਆ ਕਿਵੇਂ ਸ਼ੁਰੂ ਕੀਤਾ ਇੱਧਰ ਆ ਕੇ? ਵੀ ਸਾਰਾ ਕੁਝ ਵੀ ਤੇ ਹੈ ਕੋਈ ਨਹੀਂ ਸੀ ਕੋਲ? ਕੋਲ ਸਾਡੇ ਕੋਲ ਕੁਝ ਨਹੀਂ ਸੀ, ਪਰ ਉਹ ਮਾਲਕ ਹੈ ਰੋਜੀ ਦੇਣ ਵਾਲਾ, ਹਾਂਜੀ ਰੋਜੀ ਦਿੰਦਾ ਹੀ ਸੀ, ਪੱਥਰ 'ਚ ਕੀੜੇ ਨੂੰ ਵੀ ਦਿੰਦਾ। ਹਾਂਜੀ, ਹਾਂਜੀ ਤੇ ਸਾਡਾ ਵੀ ਬੁੱਤਾ ਬਾਜੀ ਰੇੜਦਾ ਰਿਹਾ। ਉਧਰੋਂ
ਸਾਡੀ ਤਲਾਹੀ ਤਲੂਹੀ ਲੈ ਕੇ ਨਾ ਹਾਂਜੀ ਉਹਨਾਂ ਹਰ ਸ਼ੈ ਲੈ ਲਈ। ਕੋਈ ਲੀੜਾ ਸੀ ਉਹ ਵੀ ਲੈ ਲਿਆ ਉਹਨਾਂ ਨੇ, ਹਾਂਜੀ ਕੋਈ ਟੂੰਬ ਟਾਂਬ ਜਿਹੜੀ ਉਹਨਾਂ ਦੇ ਹੱਥ ਆਈ ਉਹ ਵੀ ਲੈ ਲਈ। ਤੇ ਜੇ ਕਿਸੇ ਕੋਲ ਕੋਈ ਬਚੀ ਬੁਚੀ ਸੀ ਇੱਧਰ ਵੇਚ ਵੱਟ ਕੇ ਆਪਣੀ ਕੋਈ ਆਟਾ ਦਾਣਾ ਖਾਂਦਾ ਰਿਹਾ। ਫਿਰ ਉਹ ਜ਼ਮੀਨ ਸਾਨੂੰ ਕਿੱਲਾ ਕਿੱਲਾ ਜਿਹੜੀ ਮਿਲ ਗਈ ਨਾ, ਕਿੱਲਾ ਜੀ ਨੂੰ ਹਾਂਜੀ ਆਪਣਾ ਹੱਥ ਭੰਨ ਕਰਨ ਡੈ ਪਏ। ਚਲੋ ਗੁਜ਼ਰ ਗੁਜ਼ਾਰੇ ਫਿਰ ਹੋਣ ਡੈ ਪਏ। ਹੌਲੀ ਹੌਲੀ ਫਿਰ ਲੈਣ ਤੇ ਆ ਗਏ। ਹਾਂਜੀ, ਗੁਜ਼ਰ ਗੁਜ਼ਾਰਾ ਫਿਰ ਹੋਣ ਡੈ ਪਿਆ। ਅੱਛਾ, ਉਹ ਉੱਥੇ ਜਦੋਂ ਆਪਣੇ ਪਿੰਡ ਭੈਣੀ ਤੁਸੀਂ ਹੁੰਦੇ ਸੋ ਪੜ੍ਹਦੇ ਸੋ ਹਾਂ, ਮੰਮੀ ਪੜ੍ਹਦਾ ਸਾਂ ਉਦੋਂ। ਕਿਹੜੇ ਸਕੂਲ 'ਚ? ਭੋਰਸ਼ੀ ਸੀਗਾ ਸਕੂਲ। ਭੋਰਸ਼ੀ? ਹਾਂ। ਅੱਛਾ ਅੱਛਾ, ਕੌਣ ਸੀ ਪੜ੍ਹਾਉਂਦਾ ਉੱਥੇ? ਉੱਥੇ ਸਈਦ ਸੀ ਸ਼ਾਹ, ਹਾਂਜੀ। ਉਹਦਾ ਮੈਨੂੰ ਨਾਂ ਭੁੱਲ ਗਿਆ। ਹਾਂਜੀ। ਬਹੁਤ ਬੀਬਾ ਬੰਦਾ ਸੀ। ਉਹ ਟੀਚਰ ਸੀ, ਅਸੀਂ ਉਸਤਾਦ ਸੀ। ਹਾਂ, 5ਵੀਂ ਜਮਾਤ ਦਾ ਸਕੂਲ ਸੀ। ਹਾਂਜੀ। ਲਾਗੇ ਆਇਆ ਸਾਥ ਛੱਜੋ ਵੱਡੀ ਸੀ, ਉੱਥੇ 10ਵੀਂ ਦਾ ਸੀ। ਅਸੀਂ ਉੱਥੇ 5ਵੀਂ ਵਾਲੇ 'ਚ ਜਾਂਦੇ ਹਾਂ ਪੜ੍ਹਨ। ਹਾਂਜੀ। ਕੋਈ 10-20 ਮੁੰਡੇ ਹੁੰਦੇ ਸਾਂ ਅਸੀਂ। ਸਵੇਰੇ ਚਲੇ ਜਾਣਾ, 7-3 ਕੁ ਮੁਰੱਬੇ ਸੀ। ਹਾਂਜੀ। ਭੋਰਸ਼ੀ ਹਟਵਾਂ। ਹਾਂਜੀ। ਤੇ ਸਕੂਲੇ ਚਲੇ ਜਾਣਾ। ਸ਼ਾਹ ਬਹੁਤ ਬੀਬਾ ਬੰਦਾ ਸੀ, ਬੜਾ ਹੁਣ ਸਾਨੂੰ ਨਾਲ ਜਿਹੜੇ ਪੜ੍ਹਾਉਣਾ। ਮੁੰਡੇ ਕੋ ਪੜ੍ਹਦੇ ਸੀ ਉਹਨਾਂ ਦਾ ਪਤਾ ਯਾਦ ਹੈ ਕਿਹੜਾ ਕਿਹੜਾ ਸੀ ਸਾਡਾ ਪੜ੍ਹਦੇ? ਸਾਡੇ ਪਿੰਡ ਦੇ? ਹਾਂਜੀ। ਸਾਡੇ ਪਿੰਡ ਦੇ ਜਾਂ ਲਾਗੇ ਲਾਗੇ ਜਿਹੜੇ ਤੁਹਾਨੂੰ ਯਾਦ ਹੋਣ? ਜਿਹੜੇ ਮੈਨੂੰ ਉਹ ਭੋਰਸ਼ੀ ਦੇ ਸਿੱਖਾਂ ਦੇ ਮੁੰਡੇ ਦੋ ਹੀ ਮੇਰੇ ਬੇਲੀ। ਕਿਹੜਾ ਕਿਹੜਾ? ਇੱਕ ਨਾ ਪ੍ਰੀਤੂ ਸੀ, ਇੱਕ ਨਾ ਗੁਰਦਿਆਲ ਸੀ। ਉਹ ਮੇਰੀ ਅਕਲ 'ਚ ਹੈਗੇ ਆ। ਕਿਹਦੇ ਨਾਲ ਪੜ੍ਹਦੇ? ਨਾਂ ਉਹਨਾਂ ਦੇ ਵਾਲਦ ਦਾ ਕੀ ਨਾਂ? ਵਾਲਦ ਦਾ ਨਹੀਂ ਮੈਨੂੰ ਵਾਲਦ ਪਤਾ। ਦਾ ਨਹੀਂ ਪਤਾ। ਨਹੀਂ, ਉਹ ਤੇ ਉੱਥੇ ਸਕੂਲੇ ਆਉਂਦੇ ਸੀ। ਮੈਂ ਸਭ ਤੋਂ ਜ਼ੋਰ ਵਾਲਾ ਸੀ ਸਾਰੇ ਸਕੂਲ 'ਚੋਂ। ਮੁੰਡੇ ਮੇਥੋਂ ਹੌਲੇ ਸੀ। ਅੱਛਾ ਅੱਛਾ। ਆਹ, ਤੇ ਉਹ ਫਿਰ ਮੈਨੂੰ ਮਨਿਸਟਰ ਆਂਦੇ ਹੁੰਦੇ ਆ। ਕੋਈ ਸ਼ਾਹ ਉਹਨਾਂ ਨੇ ਕਹਿਣਾ ਸਭ ਕਹਿੰਦੇ ਉਹ ਮੇਰੇ ਕੋਲ ਡਰਦੇ ਡਰਦੇ ਨੇ, ਸਾਰੇ ਮਾੜੇ ਸੀ ਮੇਰੇ ਨਾਲ। ਆਹ, ਤੇ ਹਿੰਦੂਆਂ ਦਾ ਵੀ ਕੋਈ ਪੜ੍ਹਦਾ ਸੀ ਮੁੰਡਾ ਨਾਲ? ਹਿੰਦੂਆਂ ਦੇ ਸਿੱਖਾਂ ਦਾ ਸੀ ਗੁਰਦਿਆਲ ਤੇ ਪ੍ਰੀਤੂ। ਮੈਨੂੰ ਉਹ ਤੇ ਸਰਦਾਰ ਸਿੱਖਾਂ ਦਾ ਹੋ ਗਿਆ ਨਾ, ਉਹ ਹਿੰਦੂਆਂ ਦੇ ਵੀ? ਉਹ ਹਿੰਦੂਆਂ ਦੇ ਵੀ ਹੈਗੇ ਸੀ, ਉਹ ਭੁੱਲ ਭੱਲ ਗਏ ਕਿਤੇ ਅੱਜ ਦੀਆਂ ਗੱਲਾਂ। ਹਾਂ, 72 ਸਾਲ ਹੋ ਗਏ। ਹਾਂ, ਉਹ ਦੋਵਾਂ ਦਾ ਮੈਨੂੰ ਨਾਂ ਯਾਦ ਆ। ਉਹਦਾ ਯਾਦ ਹੈ। ਉਹ ਭੋਰਸ਼ੀ ਸੀ ਪਿੰਡ ਤਾਂ ਸਕੂਲ ਤੁਹਾਡੇ ਪਿੰਡ ਦੇ ਲਾਲੇ ਲੱਗਦਾ? ਆਹ, ਨਾਲ ਹੀ ਲੱਗਦਾ ਸੀ। ਭੋਰਸ਼ੀਆਂ ਨਾ, ਇੱਕ ਭੋਰਸ਼ੀ ਉਹਨੂੰ ਲੌਡੀ ਭੋਰਸ਼ੀ ਆਂਦੇ, ਉਹਦੇ ਵਿੱਚੋਂ ਥੋੜਾ ਜਿਹਾ ਪਰਾਂ ਵੱਖਰੀ। ਅੱਛਾ ਅੱਛਾ। ਉਹਨੂੰ ਲੌਡੀ ਭੋਰਸ਼ੀ ਆਂਦੇ। ਅੱਛਾ। ਉਹ ਲੌਡੀ ਭੋਰਸ਼ੀ ਦੇ ਸੀਗੇ ਉਹ ਪ੍ਰੀਤੂ ਤੇ ਗੁਰਦਿਆਲ। ਹਾਂਜੀ। ਉਹ ਪ੍ਰੀਤੂ ਹਾਂ ਲੌਡੀ ਭੋਰਸ਼ੀ। ਆਹ, ਠੀਕ। ਮੁਸੀਬਤਾਂ ਬਥੇਰੀਆਂ ਕੱਟੀਆਂ। ਹਾਂਜੀ, ਬਹੁਤ ਕੱਟੀਆਂ। ਅੱਛਾ, ਇੱਕ ਦੱਸੋ ਕਿ ਪੁੱਛਦਾ ਹੁੰਦਾ ਮੈਂ ਅਕਸਰ ਹੀ ਕਿ ਕੋਈ ਮਜ਼ਹਬੀ ਕੋਈ ਮਸਲਾ ਤਾਂ ਨਹੀਂ ਸੀ ਹੈਗਾ ਉੱਥੇ ਜਦੋਂ ਇਕੱਠੇ ਸੀ ਸਾਰੇ, ਕਿ ਕੋਈ ਪਾਬੰਦੀ ਹੋਵੇ ਨਮਾਜ਼ ਈਦ ਦੀ? ਤੇ ਵੈੜਾਂ ਕੁਰਬਾਨੀ ਕਰੀ ਦੀ ਸੀ ਨਾ। ਹਾਂਜੀ ਹਾਂਜੀ। ਹਾਂ, ਇਸ ਗੱਲ ਤੋਂ ਕੁਛ ਨਾ, ਇਸ ਗੱਲ ਤੋਂ ਖਾਰ ਖਾਂਦੇ ਸੀ। ਹੋਰ ਉੱਦਾਂ ਸੇ ਪਿਆਰ ਬਥੇਰੇ ਸੀ ਸਿੱਖਾਂ ਨਾਲ, ਲੈਣ ਦੇਣ ਉਧਰ ਉਧਰੀ। ਸਾਡੇ ਕੋਲ ਉਹ ਆਉਂਦੇ ਸੀ, ਸਾਡੇ ਉਹਨਾਂ ਕੋਲ ਜਾਂਦੇ ਸੀ। ਵੱਡਿਆਂ ਕੋਲ ਆਉਂਦੇ ਹੋਣੇ ਤੁਹਾਡੇ? ਹਾਂ। ਕਿੱਥੋਂ ਦੇ? ਸਾਡੇ ਲਾਗੇ ਲਾਗੇ ਥੋਸੀਆਂ ਸੀ, ਸੱਜੋ ਵੱਡੀ ਸੀ, ਸਿੱਖਾਂ ਦੇ ਪਿੰਡ ਸੀ। ਹਾਂਜੀ। ਤੇ ਬਾਕੀ ਰਲਵੇਂ ਵੀ ਸੀ, ਸਿੱਖ ਮੁਸਲਮਾਨ ਰਲਵੇਂ ਵੀ। ਜਿਵੇਂ ਹੁਣ ਆਪਾਂ ਇੱਥੇ ਬਾਹਰ ਬੈਠੇ ਆ, ਦੇਰ ਬੈਠੇ ਆ, ਨਾਲ ਚੱਲਣ ਦੀਆਂ ਦਾ ਵੀ ਲੋਕ ਜਾਣਦੇ ਨੇ। ਹਾਂ, ਇਸ ਤਰ੍ਹਾਂ ਕਰਕੇ। ਹਾਂ, ਰਲਵੇਂ ਵੀ। ਹਾਂ, ਰਲਵੇਂ ਵੀ ਸੀ। ਜਿਹੜੇ ਪਿਛਲੀਆਂ ਬਾਠਾਂ ਵਾਲੇ ਆ ਹੁਣ ਬੈਠੇ ਆ ਨਾ ਆਣ ਕੇ ਬਾਠੀ। ਹਾਂਜੀ। ਉੱਥੇ ਮੇਰੀ ਭੈਣ ਵਿਆਹੀ ਸੀ ਨਾ, ਉਹਨੀ ਬਾਠੀ। ਹਾਂਜੀ। ਉੱਥੇ ਮੈਂ ਗਿਆ। ਹਾਂਜੀ। ਤੇ ਸਿੱਖ ਵੀ ਸੀ ਅੱਧੇ ਪਿੰਡ 'ਚ ਤੇ ਅੱਧੇ ਵਿੱਚ ਉਹ। ਹਾਂਜੀ। ਰਲਵੇਂ ਮਿਲਵੇਂ ਸੀ। ਜਾਂ ਸਿੱਖਾਂ ਦਾ ਘਰ ਆਓ, ਮੁਸਲਮਾਨਾਂ ਦਾ ਆਓ, ਫਿਰ ਸਿੱਖਾਂ ਦਾ ਆਓ, ਫਿਰ ਮੁਸਲਮਾਨਾਂ ਦਾ। ਇੱਦਾਂ ਰਲਵੇਂ ਸੀ। ਰਲਵੇਂ ਬੈਠੇ। ਹਾਂ, ਭੈਣਾਂ ਭਰਾਵਾਂ ਵਰਗੂ ਸੀਗੇ। ਹਾਂਜੀ। ਤੇ ਪਿਆਰ। ਕਿਵੇਂ ਉਹ ਇਹ ਦੱਸੋ ਕਿ ਆਪਣੇ ਹਾਲਾਤ ਤੁਸੀਂ ਦੱਸੇ, ਵੈਸੇ ਅਖਲਾਕੀ ਤੌਰ ਤੇ ਆਪਾਂ ਗੱਲ ਕਰਦੇ ਹਾਂ ਵੀ ਲੋਕ ਜਿਹੜੇ ਸੀ ਆਪਸ ਦੇ ਵਿੱਚ ਮਿਲਣ ਵਰਤਨ, ਅਖਲਾਕ ਜਿਹੜਾ ਵਾ ਉਦੋਂ ਦਾ ਟਾਈਮ ਦਾ ਵਧੀਆ ਲੱਗਦਾ ਤੁਹਾਨੂੰ ਕਿ ਇੱਧਰ ਆ ਕੇ ਉਹ ਵਧੀਆ ਸੀ ਇੱਕ ਦੂਜੇ ਨਾਲ ਲੈਣ ਵਰਤਨ? ਅਖਲਾਕ ਦੀ ਗੱਲ ਕਰੀਏ ਭਾਈ, ਗੱਲ ਇਹ ਆ ਹੁਣ ਇੱਧਰ ਸਾਰੇ ਮੁਸਲਮਾਨ ਹੈਗੇ। ਹਾਂਜੀ। ਤੇ ਪਿਆਰ ਜਿਨ੍ਹਾਂ ਨਾਲ ਹੈ ਬਥੇਰਾ ਵਾ। ਹਾਂਜੀ। ਦੁੱਖ ਵੈਰ ਵੀ ਬਥੇਰੇ ਆ। ਹਾਂਜੀ। ਹਾਂਜੀ। ਤੇ ਜਿਹਦੇ ਨਾਲ ਪਿਆਰ ਤੇ ਮੁਹੱਬਤ ਹੈਗਾ ਉਹ ਵੀ ਬਹੁਤ ਹੈਗਾ। ਤੇ ਉਧਰ
ਸਿੱਖਾਂ ਨਾਲ ਵੀ ਇਦਾਂ ਹੀ ਸੀ। ਉਹ ਸਾਡੇ ਕੋਲ ਆਣ ਕੇ ਟੁੱਕ ਪਾਣੀ ਖਾਂਦੇ ਸੀ। ਹਾਂਜੀ ਉਹ ਕੋਈ ਪਰਹੇਜ਼ ਨਹੀਂ ਸੀ। ਹੂੰ ਦੁੱਧ ਵੀ ਪੀ ਲੈਂਦੇ ਸੀ, ਹਾਂਡੀ ਰੋਟੀ ਪਕਾਉਂਦੇ ਖਾ ਲੈਂਦੇ ਸੀ, ਹਾਂਜੀ ਤੇ ਸਾਡੇ ਉਹਦਾ ਨਾਲੋਂ ਖਾ ਲੈਂਦੇ ਸੀ। ਉਹ ਭੈਣਾਂ ਭਰਾਵਾਂ ਵਰਗੇ ਜਦੋਂ ਉੱਜੜ ਕੇ ਆਏ ਆ ਨਾ ਅਸੀਂ ਹਾਂਜੀ ਤੁਰੇ ਆਉਂਦੇ ਸਾਂ, ਹਾਂਜੀ ਤੇ 5-10 ਜਾਣੇ ਨਾ ਸਿੱਖ ਹਾਂਜੀ ਭੱਜੇ ਆਉਣ, ਹਾਂਜੀ ਭੱਜੇ ਆਉਣ ਤੇ ਆਣ ਕੇ ਜੱਫੀਆਂ ਪਾ ਲਈਆਂ ਸਾਡੇ ਵਡੇਰਿਆਂ ਨੇ, ਹਾਂਜੀ ਤੇ ਬੜਾ ਰੋਣ ਹੂੰ ਬੜਾ ਰੋਣ ਹਾਂਜੀ ਤੇ ਇੱਦਾਂ ਦਾ ਪਿਆਰ ਸੀ। ਤੇ ਆਨੇ ਹਕੌੜਿਆ ਅਸੀਂ ਮੁੜ ਕੇ ਆਪ ਵਾਪਸ ਆ ਜਾਣਾ। ਹਾਂਜੀ ਅਸੀਂ ਘਰ ਭਰੇ ਭਰਾਏ ਛੱਡ ਆਏ, ਹਾਂਜੀ ਡੰਗਰਾਂ ਦੀਆਂ ਖੁਰਲੀਆਂ ਭਰਤੀਆਂ, ਪਿਲੋ ਖਾਓ ਪੱਠੇ, ਤੇ ਬਾਕੀ ਸਾਰਾ ਸਾਡੇ ਦਾਣਿਆਂ ਦੀਆਂ ਕੋਠੀਆਂ ਭਰੀਆਂ, ਤੰਬਾਕੂ ਜ਼ਿਮੀਂਦਾਰਾਂ ਦਾ ਜਿਹੋ ਜਿਹਾ ਹੁੰਦਾ ਹਾਂਜੀ ਹਾਂਜੀ ਸਭ ਕੁਝ। ਤੇ ਅਸੀਂ ਫਿਰ ਕੋਈ ਸ਼ੈ ਨਹੀਂ ਚੁੱਕੀ, ਆ ਗਏ ਉਸੇ ਕੰਪ ਵਿੱਚ। ਹਾਂਜੀ ਕੰਪ 'ਚ ਆ ਗਏ ਤੇ ਫਿਰ ਹੁਣ ਖਾਣਾ ਪੀਣਾ ਤੇ ਚਾਹੀਦਾ ਹੀ ਸੀ। ਹਾਂਜੀ ਅਸੀਂ 7 ਕੁ ਘਰ ਸਾਂ ਆਪਣੇ, ਹਾਂਜੀ ਫਿਰ ਸਕੇ ਹਾਂਜੀ ਤਾਇਆ ਚਾਚਿਆਂ ਦੇ। ਹਾਂਜੀ ਉਹ ਅਸੀਂ ਗੱਡੇ ਤੇ ਕੋਈ 10 ਬੋਰੇ ਕਣਕ ਦੇ ਰੱਖ ਲੈ, ਹਾਂਜੀ ਤੇ ਗੱਡਾ ਜੋੜਿਆ ਤੇ ਆ ਗਏ ਉਸੇ ਕੰਪ ਵਿੱਚ। ਹਾਂਜੀ ਉਹ ਹੁਣ 24 ਬੋਰਾ ਰੋਜ਼ ਲੜ ਜਾਵੇ, ਹਾਂਜੀ 100-200 ਜੀ 'ਚ ਆਪਣਾ ਸੀ। ਹਾਂਜੀ ਉਹ ਮੁੱਕ ਗਏ ਅੱਛਾ 10-12 ਦਿਨਾਂ 'ਚ ਹਾਂਜੀ ਮੁੱਕ ਗਏ। ਤੇ ਹੁਣ ਕੀ ਕਰੀਏ ਬਈ? ਫਿਰ ਅਸੀਂ ਚੌਰੀ ਜੀ ਮੇਥੋਂ ਵੱਡਾ ਸੀ ਜਿਹੜਾ, ਉਹਦਾ ਨਾਂ ਇਬਰਾਹਿਮ ਸੀ, ਮਰ ਗਿਆ ਹਾਂਜੀ ਆਪਣੇ ਪਿੰਡ। ਹਾਂਜੀ ਵੀ ਮੈਂ ਕੋਈ ਦਾਣੇ ਦੂਣੇ ਲੈ ਆਉਣਾ, ਕੋਠੀਆਂ ਭਰੀਆਂ ਸੀ। ਹਾਂਜੀ ਹੁਣ ਆਣ ਕੇ ਵੇਖਿਆ ਕੋਠੀ 'ਚ ਕੋਈ ਸ਼ੈ ਨਾ, ਤੰਬਾਕੂ ਵਾਲੀ ਵੇਖੀ, ਉਹਦੇ 'ਚ ਵੀ ਭੋਰ ਭਾਰ ਇੰਨਾ ਕੁ ਲਿਆਇਆ ਭੋਰ ਜਿਹਾ, ਆਖਣ ਲੱਗਾ ਕੋਈ ਸ਼ੈ ਨਹੀਂ, ਸਭ ਲੈ ਗਏ ਲੁੱਟ ਲੱਟ ਕੇ। ਲੁੱਟ ਕੇ ਲੈ ਗਏ ਸਾਰਾ। ਹਾਂ, ਤੇ ਅਸੀਂ ਤੇ ਕਸਮ ਵਾਲੀ ਸ਼ੈ ਜੇ ਘਰੋਂ ਕੋ ਚੁੱਕੀ ਹੋਵੇ, ਹੁੱਕਾ ਇੱਕ ਮੈਂ ਫੜ ਲਿਆ ਤੇ ਚਲੋ ਹੁੱਕਾ ਪੀਵਾਂਗੇ। ਉਹ ਹੁੱਕਾ ਚੁੱਕਿਆ ਹੈਗਾ ਤੇ ਲੋਕ ਫਿਰ ਚੁੱਕਿਆ ਨਹੀਂ ਨਾ ਜਾਂਦਾ ਸਮਾਨ, ਲੀੜਾ ਕੱਪੜਾ, ਤੇ ਲੋਕ ਸੁੱਟ ਦਿੰਦੇ ਸੀ। ਲੈ ਕੇ ਤੁਰਿਆ 'ਚ ਨਹੀਂ ਜਾਂਦਾ, ਸੁੱਟ ਦਿੰਦੇ ਸੀ। ਅਸੀਂ ਵੀ ਉਸ 5 ਖੇਸ ਚੁੱਕੇ, ਹਾਂਜੀ ਉਹ ਅਸੀਂ ਫਿਰ ਕਿਤੇ ਪਾਲੇ ਵੇਲੇ ਉੱਥੇ ਲੈ ਲੈਣੇ ਨਵੇਂ। ਹਾਂਜੀ ਹਾਂ, ਇੱਦਾਂ ਦਾ ਉਹ ਟਾਈਮ ਮਾੜਾ ਜੀ ਬਹੁਤ ਮਾੜਾ ਹੀ, ਬਹੁਤ ਔਖਾ ਕੱਢਿਆ ਸੀਗੇ। 7 ਕੁ ਦਿਨ 8 ਦਿਨ ਤੇ ਰੋਟੀ ਨਹੀਂ ਲੱਭੀ ਬਿਲਕੁਲ ਹੀ। ਹਾਂਜੀ ਫਿਰ ਆਏ ਹੈਗੇ ਨਾ ਲਾਹੌਰ, ਹਾਂਜੀ ਤੇ ਉੱਥੇ ਆਣ ਕੇ ਸਕੇ ਟੁੱਟੇ ਪੈ ਗਏ, ਕੋਈ ਸੁਰਤ ਨਾ ਰਹੀ। ਉਹ ਰੋਟੀਆਂ ਲੋਕ ਸਾਡੇ ਲਾਗੇ ਸੁੱਤਿਆਂ ਪਿਆਂ ਦੇ ਰੱਖ ਗਏ, ਹਾਂਜੀ ਜਿਹੜੇ ਰੋਟੀਆਂ ਉੱਥੇ ਦਿੰਦੇ ਫਿਰਦੇ ਸੀ ਲੋਕ, ਉਹ ਮਜ਼ਰਦੀ ਜਿਹੜੇ ਸੀ ਮੁਸਲਮਾਨ ਕਰਦੇ, ਹਾਂਜੀ ਉਹ ਰੋਟੀਆਂ ਖਾਧੀਆਂ 7-8 ਦਿਨੀ ਬਿਮਾਰ ਹੋ ਗਏ। ਲੱਸੀ ਵੀ ਪੀਤੀ ਉੱਥੇ ਆਣ ਕੇ, ਹਾਂਜੀ ਉਹ ਫਿਰ ਬਿਮਾਰ ਤਾਪ ਚੜ੍ਹਨ ਡੈ ਪਏ ਬੰਦੇ ਹਾਲ। ਇੱਦਾਂ ਕਰਕੇ ਅੱਲਾ ਨੇ ਨਾ ਤੇ ਚਲੋ ਵਕਤ ਟਪਾਇਆ, ਪਰ ਬਹੁਤ ਔਖਾ ਔਖਾ ਟੱਪਿਆ। ਔਖਾ। ਉਹ ਆਉਂਦਾ ਵਾ ਸਾਰਾ ਕੁਝ ਚੇਤਾ ਕਦੀ? ਆਉਂਦਾ ਚੇਤਾ, ਸਭ ਕੁਝ ਅੱਖਾਂ ਦੇ ਗਾੜੀ ਹੈ, ਸਭ ਕੁਝ ਅੱਖਾਂ ਦੇ ਗਾੜੀ ਹੈ। ਕਿਵੇਂ ਕਿਵੇਂ ਹੋਇਆ? ਹਾਂ, ਸਾਨੂੰ ਕਿਹੜਾ ਵੀ ਕਿਸੇ ਨੇ ਦੱਸਣਾ ਪੁੱਛਣਾ, ਇਹ ਤੇ ਆਪਣੀ ਅੱਖੀਂ ਸਭ ਕੁਝ ਵੇਖਿਆ, ਸਭ ਕੁਝ ਕੀਤਾ, ਆਪਣੀ ਅੱਖੀਂ ਸਭ ਕੁਝ ਕੀਤਾ, ਹੱਥੀਂ ਕੀਤਾ, ਹਰ ਸ਼ੈ ਐਨ ਅੱਖਾਂ ਦੇ ਸਾਹਮਣੇ ਆ। ਆਪਣੇ ਪਿੰਡ ਜਿਹੜੇ ਹੈਗੇ ਉਹ ਐਨ ਸਾਰਾ ਕੁਝ ਦੀਦਾ। ਤੇ ਇੱਦਾਂ ਦਾ ਸਾਡਾ ਘਰ ਸੀ, ਇੱਥੇ ਸਾਡੇ ਪੱਠੇ ਸੀ। ਦਿਲ ਕਰਦਾ ਜਾਣ ਨੂੰ ਪਿੱਛੇ ਪਿੰਡ ਨੂੰ? ਪਿੰਡ ਨੂੰ ਹੁਣ ਕੀ ਕਰਨਾ, ਉੱਥੇ ਕੋਈ ਉਹ ਚੂੜੇ ਹੀ ਆ, ਉਹ ਵੀ ਪਰ ਮਰ ਖੱਪ ਗਏ ਹੋਣੇ ਆ, ਨਵਾਂ ਫੌਜ ਆ, ਉਹਨਾਂ ਨੂੰ ਕੀ ਪਤਾ ਇਹ ਕੌਣ ਹੈ ਕੌਣ ਨਹੀਂ। ਮੁੰਡਾ ਮੈਨੂੰ ਕਹਿੰਦਾ ਰਿਹਾ ਰਾਜ ਤੇ ਚੱਲੀਏ ਬਾਬਾ। ਹੈਂ, ਮੈਂ ਕਿਹਾ ਪੁੱਤਰ ਜਾਣਾ ਤੇ ਚਲੇ ਚੱਲ, ਪਰ ਉੱਥੇ ਕੀ ਕਰਨਾ ਜਾ ਕੇ। ਉਹ ਪਿਛਲੇ ਜਿਹੜੇ ਆ ਨਾ, ਉਹ ਮਰ ਖੱਪ ਗਏ, ਉਹ ਕਿਸੇ ਹੁਣ ਹੋਣੇ। ਇੱਧਰ ਕੋਈ ਨਹੀਂ ਪੁਰਾਣਾ ਬੰਦਾ ਰਿਹਾ, ਇੱਧਰ ਪੁਰਾਣਾ ਬੰਦਾ ਕੋਈ ਨਹੀਂ ਰਿਹਾ, ਮਰ ਖੱਪ ਗਏ ਸਾਰੇ। ਗੱਲਬਾਤ ਕਰਨੇ ਆ ਬਾਬਾ ਜੀ ਇਸਮਾਈਲ ਉਹਨਾਂ ਦੇ ਨਾਲ, ਇਹਨਾਂ ਕੋਲ ਪੁੱਛਣਾ ਇਹਨਾਂ ਦੀਆਂ ਯਾਦਾਂ, ਇਹਨਾਂ ਦੀ ਸਟੋਰੀ, ਇਹ ਆਪਣੇ ਪਿੰਡ ਭੈਣੀ ਤੋਂ ਕਿਵੇਂ ਉੱਠ ਕੇ ਇੱਥੇ ਤੱਕ ਪਹੁੰਚੇ, ਸਾਰੀ ਬੀਤੀ ਉਹਨਾਂ ਹੱਡ ਬੀਤੀ ਜਿਹੜੀ ਹੈ ਦੱਸੀ। ਓਵਰਆਲ ਆਪਾਂ ਕੁਝ ਜਾਣਨ ਦੀ ਕੋਸ਼ਿਸ਼ ਵੀ ਕੀਤੀ ਵੀ ਉਹਦੇ ਵਾਇਰਸ ਕਿਉਂ ਹੋਏ, ਹਾਲਾਤ ਮਾੜੇ ਕਿਉਂ ਬਣੇ। ਇਹ ਸੱਚੀਆਂ ਕਹਾਣੀਆਂ, ਇਹ ਸੱਚੀਆਂ ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹੀਦਾ, ਅਤੇ ਹੋਪਫੁਲੀ ਉਹਦੇ ਟਾਈਮ ਤੱਕ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਮਿਲ ਕੇ ਹੋਰ ਕਹਾਣੀਆਂ ਤੁਹਾਡੇ ਨੂੰ ਰੂਬਰੂ ਕਰਦੇ ਰਹਾਂਗੇ। ਅਤੇ ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ 'ਤੇ। ਰੱਬ ਰੱਖੇ।